ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਡੀਓ ਜਿਸ ਤੋਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹਾਲ ਹੀ ਵਿੱਚ ਭਾਰਤ ਵਿੱਚ ਹੋਈਆਂ ਪਾਰਲੀਮੈਂਟ ਚੋਣਾਂ ਵਿੱਚ ਭਾਰਤ ਦੀ ਹਿੰਦੂ ਬਹੁ ਗਿਣਤੀ ਨੇ ਬੀਜੇਪੀ ਨੂੰ ਸਪਸ਼ਟ ਬਹੁਮਤ ਦੇ ਕੇ ਦੇਸ਼ ਦੀ ਕਿਸਮਤ ਦੀ ਚਾਬੀ ਨਰਿੰਦਰ ਮੋਦੀ ਦੇ ਹੱਥ ਫੜਾ ਦਿੱਤੀ ਹੈ। 30 ਸਾਲ ਬਾਅਦ ਪਹਿਲੀ ਵਾਰ ਕਿਸੇ ਪਾਰਟੀ ਨੂੰ ਇੰਨਾ ਸਪਸ਼ਟ ਬਹੁਮਤ ਮਿਲਿਆ ਹੈ। ਇਸ ਤੋਂ ਪਹਿਲਾਂ 1984 ਵਿੱਚ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਨੇ ਸਿੱਖਾਂ ਦੇ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਕਰਕੇ ਹਿੰਦੂ ਬਹੁ ਗਿਣਤੀ ਦੀ ਹਮਾਇਤ ਹਾਸਲ ਕੀਤੀ ਸੀ ਤੇ ਹੁਣ ਨਰਿੰਦਰ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਗੁਜਰਾਤ ਵਿੱਚ ਮਾਰ ਕੇ ਉਹਨਾਂ ਦਾ ਕਤਲੇਆਮ ਕਰਕੇ ਹਿੰਦੂ ਬਹੁ ਗਿਣਤੀ ਵਿੱਚ ਮੋਦੀ ਵੇਵ ਖੜੀ ਕਰਕੇ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 4 ਸੀਟਾਂ ਹਾਸਲ ਕਰਕੇ ਕਾਂਗਰਸ ਤੇ ਬਾਦਲ ਦਾ ਦੋਨਾਂ ਪਾਰਟੀਆਂ ਦੀ ਨੀਂਦ ਹਰਾਮ ਕੀਤੀ ਹੈ ਤੇ ਦੂਸਰੇ ਪਾਸੇ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਜਿਸ ਨੂੰ ਆਰਐਸਐਸ ਦੀ ਸ਼ਹਿ ਤੇ ਸੋਧਾਂ ਦੇ ਨਾਂ ਹੇਠ ਵਿਗਾੜਿਆ ਗਿਆ ਹੈ ਇਸ ਵੇਲੇ ਦੁਬਾਰਾ ਉਭਾਰਿਆ ਜਾ ਰਿਹਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਤਹਿਤ ਹੀ ਗੁਰਪੁਰਬ ਮਨਾਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਇੱਕ ਡੈਲੀਗੇਸ਼ਨ ਲੈ ਕੇ ਪਾਕਿਸਤਾਨ ਗਏ ਹੋਏ ਹਨ ਤਾਂ ਕਿ ਦਬਾਅ ਪਾ ਕੇ ਉੱਥੇ ਚੱਲਦੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਜਾ ਸਕੇ। ਵਿਊਅਰਸ, ਅੱਜ ਅਸੀਂ ਇਹਨਾਂ ਚੋਣ ਨਤੀਜਿਆਂ ਸੰਬੰਧੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਪਾਕਿਸਤਾਨ ਵਿੱਚ ਬਦਲਣ ਦੇ ਸ਼੍ਰੋਮਣੀ ਕਮੇਟੀ ਦੇ ਯਤਨਾਂ ਸੰਬੰਧੀ ਪ੍ਰਮੁੱਖ ਸਿੱਖ ਸਕਾਲਰ ਸਰਦਾਰ ਗੁਰਤੇਜ ਸਿੰਘ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਪਾਰਲੀਮੈਂਟ ਚੋਣ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ, ਇਸ ਬਾਰੇ ਅੱਜ ਵਿਚਾਰ ਸਾਂਝੇ ਕਰੋ। ਬੀਬੀ, ਪਾਰਲੀਮੈਂਟ ਚੋਣਾਂ ਜਿਹੜੀਆਂ ਐਤਕੀ ਵਾਰੀ ਹੋਈਆਂ ਜੀ, ਇਹ ਹਿੰਦੁਸਤਾਨ ਦੇ ਵਿੱਚ ਸ਼ੁਰੂ ਤੋਂ ਰੁਝਾਨ ਇਸ ਵੱਲ ਨੂੰ ਤੁਰ ਰਿਹਾ ਸੀ ਜੀ। ਜਿਹੜੇ ਹਿੰਦੂ ਧਰਮ ਦੇ ਔਰ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਚਾਹੁੰਦੇ ਸਨ ਉਹ ਹੌਲੀ ਹੌਲੀ ਪ੍ਰੋਗਰੈਸ ਕਰ ਰਹੇ ਸੀ ਔਰ ਇਸ ਟੀਚੇ ਵੱਲ ਵਧ ਰਹੇ ਸੀ। ਹਾਂਜੀ। ਉਹਨਾਂ ਨੂੰ ਕਨਫਿਊਜ਼ਨ ਸੀ ਕਿਉਂਕਿ ਕਾਂਗਰਸ ਪਾਰਟੀ ਕੰਮ ਉਸ ਦਾ ਜ਼ੋਰ ਵੀ ਜ਼ਿਆਦਾ ਸੀ ਤੇ ਕੰਮ ਹਿੰਦੂ ਧਰਮ ਨੂੰ ਫੈਲਾਉਣ ਵਾਸਤੇ ਇਸ ਪਾਰਟੀ ਨਾਲੋਂ ਜ਼ਿਆਦਾ ਕਰ ਰਹੀ ਸੀ ਕਿਉਂਕਿ ਸੱਤਾ ਦੇ ਵਿੱਚ ਸੀ ਤੇ ਲੇਕਿਨ ਉਹ ਇੱਕ ਬੁਰਕਾ ਉਹ ਪਾ ਕੇ ਸੈਕੂਲਰਿਜ਼ਮ ਦਾ ਉਹ ਸਾਰਾ ਕੁਝ ਕਰ ਰਹੀ ਸੀ ਜਿਹੜਾ ਕਿ ਸਭ ਨੂੰ ਪਸੰਦ ਸੀ। ਹਾਂਜੀ। ਔਰ ਹਿੰਦੂਆਂ ਦਾ ਸੰਗਠਨ ਵੀ ਇਸ ਤਰ੍ਹਾਂ ਦਾ ਬਣਿਆ ਨਹੀਂ ਸੀ ਹੁਣ ਤੱਕ ਕਿ ਉਹ ਸਿੱਧਾ ਚੋਣਾਂ ਦੇ ਵਿੱਚ ਲੜ ਕੇ ਹਿੱਸਾ ਲੈ ਕੇ ਤੇ ਆਪਣੇ ਹਾਵੀ ਹੋ ਸਕਦਾ। ਸੋ ਇਹ ਰੁਝਾਨ 1950 ਤੋਂ ਹੀ ਸ਼ੁਰੂ ਹੋ ਗਿਆ ਸੀ, ਸੰਵਿਧਾਨ ਬਣਨ ਤੋਂ 1952 ਦੀਆਂ ਚੋਣਾਂ ਤੋਂ ਸ਼ੁਰੂ ਹੋ ਗਿਆ ਸੀ। ਹਾਂਜੀ। ਲੇਕਿਨ ਪਿਛਲੇ ਸਮਿਆਂ ਦੇ ਵਿੱਚ ਇੰਦਰਾ ਗਾਂਧੀ ਨੇ ਡੈਮੋਨਸਟ੍ਰੇਟ ਕੀਤਾ ਕਿ ਨਫ਼ਰਤ ਫੈਲਾ ਕੇ ਘੱਟ ਗਿਣਤੀਆਂ ਦੇ ਵਿਰੁੱਧ ਉਹ ਆਪਣੀ ਸ਼ਕਤੀ ਨੂੰ ਵਧਾ ਸਕਦੀ ਹੈ। ਉਸਨੇ ਅਸਾਮ ਦੇ ਵਿੱਚ ਮਾਰਿਆ, ਕਤਲੇਆਮ ਕੀਤਾ, ਪੰਜਾਬ ਦੇ ਵਿੱਚ ਕਤਲੇਆਮ ਕੀਤਾ ਔਰ ਉਹ ਸਾਰਾ ਕੁਝ ਕਰਕੇ ਉਸਨੇ ਬਹੁਤ ਵੱਡੀ ਬਹੁਮਤ ਨਾਲ 1985 ਦੇ ਵਿੱਚ ਚੋਣਾਂ ਜਿੱਤੀਆਂ। ਹਾਂਜੀ। ਔਰ ਇਹ ਜਿਹੜਾ ਸਾਰਾ ਹਿੰਦੂ ਧਰਮ ਦੇ ਸ਼ੁਰੂ ਤੋਂ ਫਿਤਰਤ ਇਹ ਰਹੀ ਹੈ ਕਿ ਇਹ ਸ਼ੂਦਰਾਂ ਦੇ ਬਰਖਲਾਫ ਨਫ਼ਰਤ ਫੈਲਾ ਕੇ ਆਪਣੇ ਆਪ ਨੂੰ ਸੱਤਾ ਦੇ ਵਿੱਚ ਰੱਖਦਾ ਰਿਹਾ ਹੈ ਔਰ ਇਹ ਨਫ਼ਰਤ ਦੇ ਉੱਤੇ ਆਧਾਰਿਤ ਜਿਹੜੇ ਮਾਨਸਿਕਤਾ ਹੈ ਉਸ ਦੇ ਉੱਤੇ ਇਸ ਦੀ ਟੇਕ ਜ਼ਿਆਦਾ ਰਹੀ ਹੈ ਸਾਰੇ ਇਤਿਹਾਸ ਦੇ ਵਿੱਚ ਪਿਛਲੇ 5000 ਸਾਲਾਂ ਦੇ ਵਿੱਚ। ਸੋ ਇਸ ਨੂੰ ਕੈਸ਼ ਕਰਦਿਆਂ ਹੋਇਆਂ ਇੰਦਰਾ ਗਾਂਧੀ ਨੇ ਇਹਨਾਂ ਨੂੰ ਦਿਖਾਇਆ ਕਿ ਇਹ ਇਸ ਤਰ੍ਹਾਂ ਹੋ ਸਕਦਾ ਹੈ ਤੇ ਹੁਣ ਉਹਨਾਂ ਨੇ ਆਪਣੇ ਬਲਬੂਤੇ ਦੇ ਉੱਤੇ ਇਸ ਨਫ਼ਰਤ ਨੂੰ ਕੈਸ਼ ਕਰਕੇ ਗੁਜਰਾਤ ਦੇ ਵਿੱਚ ਜੋ ਕਤਲੇਆਮ ਕੀਤਾ ਤੇ ਜੋ ਬਾਕੀ ਦੇ ਉਹਨਾਂ ਨੇ ਮੁਸਲਮਾਨਾਂ ਤੋਂ ਦੂਰੀ ਰੱਖੀ, ਸਿਰਫ 2 ਮੁਸਲਮਾਨ ਖੜੇ ਕੀਤੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਮਾਈਨੋਰਿਟੀ ਦੇ ਲੋਕ 30% ਤੋਂ ਵੱਧ ਆਣਗੇ, 30% ਵੀ ਕਹਿੰਦਾ ਲੇਕਿਨ 20% ਤੋਂ ਜ਼ਿਆਦਾ ਮੁਸਲਮਾਨ ਹਨ ਹਿੰਦੁਸਤਾਨ ਦੇ ਵਿੱਚ। ਉੱਥੇ ਸਿਰਫ 2 ਆਦਮੀਆਂ ਨੂੰ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਔਰ ਬਾਰ-ਬਾਰ ਉਹ ਦੱਸਦੇ ਰਹੇ। ਮੋਦੀ 3 ਵਾਰ ਅੰਮ੍ਰਿਤਸਰ ਆਇਆ ਲੇਕਿਨ ਦਰਬਾਰ ਸਾਹਿਬ ਨਹੀਂ ਗਿਆ। ਉਹ ਬਾਰ-ਬਾਰ ਦੱਸਦਾ ਰਿਹਾ ਕਿ ਇਹ ਜਿਹੜੀਆਂ ਨਿਤੀਸ਼ ਕੁਮਾਰ ਗਿਆ ਉੱਥੇ ਪਟਨਾ ਸਾਹਿਬ ਤੇ ਲੇਕਿਨ ਉਸਨੇ ਸਿਰ ਦੇ ਉੱਤੇ ਪਰਨਾ ਬੰਨ੍ਹਣ ਤੋਂ ਇਨਕਾਰ ਕਰਤਾ, ਨੰਗੇ ਸਿਰ ਘੁੰਮਦਾ ਰਿਹਾ ਗੁਰਦੁਆਰੇ ਦੇ ਪਰਿਸਰ ਦੇ ਵਿੱਚ। ਇਹਨਾਂ ਲੋਕਾਂ ਨੇ ਬਾਰ-ਬਾਰ ਇਹ ਇਸ਼ਾਰਾ ਕੀਤਾ ਕਿ ਅਸੀਂ ਹੁਣ ਸਾਰੀਆਂ ਮਾਈਨੋਰਿਟੀਜ਼ ਨੂੰ, ਸਾਰੇ ਜਿੰਨੇ ਵੀ ਦੂਸਰੇ ਨੇਸ਼ਨ ਆਣਗੇ, ਜਿਸ ਤਰ੍ਹਾਂ ਸਿੱਖ ਨੇਸ਼ਨ ਹੈ, ਇਹਨਾਂ ਸਾਰਿਆਂ ਨੂੰ ਅਸੀਂ
ਖਤਮ ਕਰਨ ਦਾ ਤਹੀਆ ਕਰ ਚੁੱਕੇ ਹਾਂ ਔਰ ਅਸੀਂ ਇਹਨਾਂ ਨੂੰ ਇਗਨੋਰ ਕਰ ਰਹੇ ਹਾਂ। ਸਾਰੇ ਹਿੰਦੂ ਸਾਨੂੰ ਵੋਟ ਪਾਉਣ ਔਰ ਇਸ ਦੇ ਉੱਤੇ ਉਹ ਹਿੰਦੂ ਲੋਕ ਇਨਫਲੂਐਂਸ ਹੋ ਕੇ ਇਹਨਾਂ ਦੇ ਆਧਾਰ ਨੂੰ ਮੰਨ ਕੇ ਇਹਨਾਂ ਦੇ ਪ੍ਰੋਪੇਗੈਂਡੇ ਨੂੰ ਸਵੀਕਾਰ ਕਰਕੇ ਉਹਨਾਂ ਨੇ ਵੋਟਾਂ ਪਾਈਆਂ ਹਨ। ਔਰ ਇਹ ਸਾਰੀ ਮਾਈਨੋਰਿਟੀਜ਼ ਲਈ ਔਰ ਸਾਰੇ ਹਿੰਦੁਸਤਾਨ ਲਈ ਔਰ ਹਿੰਦੁਸਤਾਨ ਦੀ ਡੈਮੋਕ੍ਰੇਸੀ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਇਹ ਇਲੈਕਸ਼ਨ ਦਾ ਰਿਜ਼ਲਟ। ਮੈਂ ਇਸ ਦੇ ਬਾਰੇ ਇੰਨਾ ਕਹਿਣਾ ਚਾਹੁੰਦਾ ਜੀ। ਤੇ ਵੀਰ ਜੀ ਬੀਜੇਪੀ ਨਰਿੰਦਰ ਮੋਦੀ ਬਾਰੇ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮੀਡੀਆ ਰਿਪੋਰਟਸ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ 10,000 ਰੁਪਏ ਦਾ ਬੌਂਡ ਨਾ ਦੇਣ ਕਰਕੇ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ। ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਅਦਾਲਤੀ ਹਥਿਆਰ ਦੀ ਵਰਤੋਂ ਕਰੇਗੀ? ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਜਦੋਂ ਇਹ ਜਿਹੜੀ ਚੋਣ ਹੈ ਇਸ ਦਾ ਆਧਾਰ ਹੀ ਨਫ਼ਰਤ ਹੈ ਜੀ, ਤਾਂ ਨਫ਼ਰਤ ਦਾ ਕੋਈ ਆਬਜੈਕਟਿਵ ਵੀ ਹੋਣਾ ਚਾਹੀਦਾ ਹੈ। ਕਿਸ ਆਦਮੀ ਨੂੰ ਨਫ਼ਰਤ ਕਰਨੀ ਹੈ, ਕਿਸ ਚੀਜ਼ ਨੂੰ ਨਫ਼ਰਤ ਕਰਨੀ ਹੈ, ਕਿਸ ਜਮਾਤ ਨੂੰ ਨਫ਼ਰਤ ਕਰਨੀ ਹੈ, ਇਹ ਸਾਰਾ ਕੁਝ ਇਸ ਨਫ਼ਰਤ ਦੇ ਅਨੁਸਾਰ ਹੀ ਚੱਲੇਗਾ। ਔਰ ਜਿਹੜੀ ਇਹ ਕੁਲੀਨ ਵਰਗ ਹਨਗੇ, ਕੁਛ ਜਿਨ੍ਹਾਂ ਦੇ ਹੱਥ ਹੁਣ ਸੱਤਾ ਆਈ ਹੈ, ਇਹ ਲੋਕ ਕੋਸ਼ਿਸ਼ ਕਰਨਗੇ ਕਿ ਬਾਕੀ ਦੇ ਸਾਰਿਆਂ ਨੂੰ ਸੱਤਾ ਤੋਂ ਬਾਹਰ ਰੱਖਿਆ ਜਾਵੇ। ਕੇਜਰੀਵਾਲ ਦਾ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਲੋਕ ਪੱਖੀ ਹੈ ਔਰ ਉਸ ਪ੍ਰੋਗਰਾਮ ਦੇ ਅਧੀਨ ਜਿਹੜੇ ਜਿਸ ਤਰ੍ਹਾਂ ਸਿੱਖੀ ਦਾ ਪ੍ਰੋਗਰਾਮ ਹੈ, ਗੁਰੂ ਸਾਹਿਬ ਦਾ ਆਪਾਂ ਨਿਮਾਣੇ ਦੇ ਮਾਣ ਨਿਤਾਣੇ ਦੇ ਤਾਣ ਨਿਉਟਿਆਂ ਦੀ ਓਟ ਕਹਿੰਦੇ ਹਾਂ, ਇਸ ਤਰ੍ਹਾਂ ਹੀ ਇਸ ਪਾਰਟੀ ਨੇ ਉਸ ਦੀ ਨਕਲ ਕਰਕੇ ਇਸ ਸਿੱਖ ਅਸੂਲ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਸ਼ਕਤੀ ਹੈ ਉਹ ਲੋਕਾਂ ਦੇ ਹੱਥ ਦੇ ਵਿੱਚ ਜਾਵੇ। ਹੁਣ ਇਹ ਲੋਕ ਆਏ ਨੇ ਬੀਜੇਪੀ ਵਾਲੇ ਜਿਨ੍ਹਾਂ ਦੀ ਸਾਰਾ ਆਧਾਰ ਇਹ ਹੈ ਕਿ ਸ਼ਕਤੀ ਸਿਰਫ ਬ੍ਰਾਹਮਣ ਵਰਗ ਦੇ ਵਿੱਚ ਜਾਂ ਉਤਲੇ ਉਹਨਾਂ ਦੋ ਵਰਗਾਂ ਦੇ ਵਿੱਚ ਰਹੇ ਜਿਨ੍ਹਾਂ ਨੂੰ ਮਨੂ ਸਮ੍ਰਿਤੀ ਦੇ ਅਨੁਸਾਰ ਕੁਲੀਨ ਵਰਗ ਔਰ ਚੰਗੇ ਸ਼ਾਸਨ ਕਰਨ ਵਾਲੇ ਮੰਨਿਆ ਗਿਆ ਹੈ। ਬਾਕੀ ਸਾਰੇ ਸ਼ੂਦਰ ਲੋਕ ਇਹਨੂੰ ਸਵੀਕਾਰ ਕਰਨ। ਸੋ ਇਹ ਜਿਹੜੀ ਹੈ ਇਸ ਦੇ ਵਿੱਚ ਨਫ਼ਰਤ ਹਰ ਇੱਕ ਆਦਮੀ ਵਾਸਤੇ, ਕੇਜਰੀਵਾਲ ਵਾਸਤੇ ਵੀ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਜਿਵੇਂ ਆਪਣੇ ਵਰਗੇ ਸਿੱਖ ਲੋਕ ਪੱਖੀ ਹਨ। ਅਸੀਂ ਚਾਹੁੰਦੇ ਹਾਂ ਕਿਉਂਕਿ ਦੇਖੋ ਇਸ ਪਾਰਟੀ ਨੂੰ ਹੁੰਗਾਰਾ ਮਿਲਿਆ ਤਾਂ ਸਿਰਫ ਪੰਜਾਬ ਤੋਂ ਮਿਲਿਆ। ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਘਰੇ ਕਦੇ ਵੀ ਸੱਤਾ ਨਹੀਂ ਆਈ, ਜਿਨ੍ਹਾਂ ਨੇ ਕਦੇ ਪੈਸੇ ਦਾ ਜਾਂ ਸਮਰਿੱਧੀ ਦਾ ਮੂੰਹ ਨਹੀਂ ਵੇਖਿਆ, ਉਹ ਲੋਕ ਸਮਰੱਥ ਹੋਣ ਤੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ, ਇਹ ਸਿੱਖੀ ਦਾ ਨਿਸ਼ਾਨਾ ਹੈ। ਸੋ ਸਾਨੂੰ ਸਾਰਿਆਂ ਨੂੰ ਨਫ਼ਰਤ ਹੰਡਾਉਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਜੀ ਤੇ ਵਨ ਮੋਰ ਕੁਐਸਚਨ ਵੀਰ ਜੀ, ਜਿਸ ਤਰ੍ਹਾਂ ਬੇਸ਼ੱਕ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 35 ਦੇ ਲਗਭਗ ਅਸੈਂਬਲੀ ਹਲਕਿਆਂ ਵਿੱਚ ਮੈਜੋਰਟੀ ਵੋਟਾਂ ਲਈਆਂ ਹਨ, ਕੀ ਤੁਸੀਂ ਸਮਝਦੇ ਹੋ ਕਿ 3 ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਮੋਮੈਂਟਮ ਕਾਇਮ ਰੱਖੇਗੀ? ਬੀਬਾ ਇਹ ਜਦੋਂ ਅਸੀਂ ਇਹਨਾਂ ਦਾ ਸਮਰਥਨ ਕਰਨ ਲੱਗੇ ਹਾਂ ਤਾਂ ਉਸ ਵੇਲੇ ਵੀ ਇਹ ਵਿਚਾਰ ਹੋਇਆ ਸੀਗਾ ਵੀ ਇਹ ਕਿੰਨੇ ਕੁ ਸਾਰ ਸਕਣਗੇ, ਕੀ ਕਰ ਸਕਣਗੇ। ਲੇਕਿਨ ਪਹਿਲਾਂ ਤਾਂ ਤੁਹਾਡੇ ਸਵਾਲ ਦਾ ਜਵਾਬ ਦੇਣ ਵਾਸਤੇ ਕਿ ਇਹ ਜਾਬਤਾ ਇਸ ਤਰ੍ਹਾਂ ਇਸ ਵੇਲੇ ਅੱਜ ਦੀ ਘੜੀ ਆਪਣਾ ਮੋਮੈਂਟਮ ਇਹ ਕਾਇਮ ਨਹੀਂ ਰੱਖ ਸਕਣਗੇ ਕਿਉਂਕਿ ਇਹਨਾਂ ਦਾ ਜਿਹੜਾ ਜਨਤਕ ਆਧਾਰ ਹੈ ਉਹ ਕਾਇਮ ਹੈ। ਲੇਕਿਨ ਇਹਨਾਂ ਦਾ ਜੋ ਸੰਗਠਨ ਬਣਨਾ ਚਾਹੀਦਾ ਸੀ ਉਹ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ। ਸੋ ਇਹ ਹੋ ਸਕਦਾ ਹੈ ਕਿ ਆਪਣਾ ਜਨਤਕ ਆਧਾਰ ਉਹ ਚੋਣਾਂ ਤੱਕ ਕਾਇਮ ਨਾ ਰੱਖ ਸਕਣ। ਦੂਸਰੇ ਪਾਸੇ ਗੱਲ ਇਹ ਹੈ ਕਿ ਜਿਹੜੀ ਨਫ਼ਰਤ ਬੀਜੇਪੀ ਸਿੱਖਾਂ ਦੇ ਬਰਖਲਾਫ ਫੈਲਾ ਰਹੀ ਹੈ ਔਰ ਫੈਲਾਉਂਦੀ ਆਈ ਹੈ, ਉਸ ਦੇ ਬਾਰੇ ਬਾਰ-ਬਾਰ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ 2-3 ਸਾਲਾਂ ਦੇ ਵਿੱਚ ਜ਼ਿਕਰ ਹੋਏਗਾ। ਔਰ ਉਹ ਜਿਵੇਂ ਨਾਨਾ ਦੇਸ਼ਮੁਖ ਦਾ ਡਾਕੂਮੈਂਟ ਹੈ 1984 ਦਾ, ਉਹਨਾਂ ਦੇ ਉੱਤੇ ਡਿਸਕਸ਼ਨ ਹੋਏਗਾ, ਉਹਨਾਂ ਲੋਕਾਂ ਦੇ ਨਜ਼ਰਾਂ ਦੇ ਵਿੱਚ ਇਹ ਚੀਜ਼ਾਂ ਆਉਣਗੀਆਂ। ਔਰ ਜਿਹੜਾ ਇੱਥੇ ਸਾਡੀ ਸਰਕਾਰ ਹੈ ਅਖੌਤੀ ਅਕਾਲੀ ਸਰਕਾਰ, ਇਸ ਦੇ ਜ਼ੁਲਮ ਲੋਕਾਂ ਦੇ ਉੱਤੇ ਵਧਣਗੇ। ਜਿਸ ਤਰ੍ਹਾਂ ਕਿ ਹੁਣ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਤਕਰੀਬਨ ਹਰ ਮਹੀਨੇ ਕਿਸੇ ਨਾ ਕਿਸੇ ਦੇ ਉੱਤੇ ਲਾਠੀ ਚਾਰਜ ਔਰ ਲੋਕਾਂ ਦੀਆਂ ਪੱਗਾਂ ਲਾਉਣ ਦਾ ਰੁਝਾਨ ਇਹ ਜਾਰੀ ਰਿਹਾ ਸਾਰੇ ਇਹਨਾਂ ਦੇ ਸਮੇਂ ਦੇ ਦੌਰਾਨ। ਸੋ ਇਹਨਾਂ ਨੂੰ ਇਸ ਤੋਂ ਚਿੜ ਕੇ ਕਿ ਸਾਨੂੰ ਵੋਟਾਂ ਨਹੀਂ ਪਾਈਆਂ, ਇਹ ਲੋਕ
ਇਸ ਦੇ ਬਰਖਲਾਫ ਲੋਕਾਂ ਦੇ ਬਰਖਲਾਫ ਆਪਣਾ ਦਮਨ ਚੱਕਰ ਜਾਰੀ ਰੱਖਣਗੇ। ਕੁਝ ਰਾਜ ਹੱਠ ਵੀ ਹੁੰਦਾ ਹੈ ਜਿਹੜੇ ਕਿ ਨਵੇਂ ਆਉਂਦੇ ਨੇ ਸਿਆਸਤ ਦੇ ਵਿੱਚ, ਉਹ ਆਪਣਾ ਰਾਜ ਹੱਠ ਪਕਾਉਣ ਦੀ ਕੋਸ਼ਿਸ਼ ਕਰਨਗੇ। ਔਰ ਇਸ ਤਰ੍ਹਾਂ ਨਾਲ ਇਹ ਜਿਹੜੀਆਂ ਨੈਗੇਟਿਵ ਫੋਰਸਿਸ ਹੋਣਗੀਆਂ ਇਹ ਸਾਰਿਆਂ ਨੂੰ ਆਮ ਪਾਰਟੀ ਵੱਲ ਧੱਕੀ ਰੱਖਣਗੀਆਂ। ਜਾਂ ਤਾਂ ਹੁਣ ਇਸ ਵੇਲੇ ਖੜੇ ਹੋ ਕੇ ਸਿੱਖ ਮਾਨ ਨੂੰ ਮਨਫੀ ਕਰਕੇ ਸਾਰੇ ਮਸਲੇ ਦੇ ਵਿੱਚੋਂ ਆਪਣੀ ਕੋਈ ਲੋਕ ਆਧਾਰ ਵਾਲੀ ਪਾਰਟੀ ਉਹਨਾਂ ਲੋਕਾਂ ਦੇ ਬਲਬੂਤੇ ਬਣਾਉਣ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਕ੍ਰੈਡੀਬਿਲਿਟੀ ਹੈ ਜੀ, ਤਾਂ ਫਿਰ ਤਾਂ ਇਹ ਆਮ ਆਦਮੀ ਪਾਰਟੀ ਦੀ ਜਗ੍ਹਾ ਲੈ ਸਕਦੇ ਆ, ਕਿਉਂਕਿ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਸਿੱਖ ਲੋਕ ਹਨਗੇ। ਹਾਂਜੀ, ਦੂਸਰੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਨੰਦਪੁਰ ਸਾਹਿਬ ਤੋਂ ਵੀ ਮਾਮੂਲੀ ਜੇ ਫਰਕ ਦੇ ਨਾਲ ਉਹ ਰਹਿ ਗਏ ਜਿੱਤਣ ਤੋਂ। ਤੇ ਸੋ ਇਹ ਜਿਹੜਾ ਹੈ, ਜੇ ਇਹ ਆਲਟਰਨੇਟ ਇਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਮੁਕਾਬਲੇ ਦਾ ਆਲਟਰਨੇਟ ਲੋਕਾਂ ਨੂੰ ਦੇ ਸਕਦੇ ਨੇ, ਤਾਂ ਆਮ ਆਦਮੀ ਪਾਰਟੀ ਦੀ ਬਹੁਤੀ ਲੰਮੀ ਉਮਰ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਬੀਜੇਪੀ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਕਾਫੀ ਬਾਹਰਲੇ ਸਿੱਖ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਵਿਰੋਧ ਕੀਤਾ ਹੈ, ਥੋੜੇ ਵਰਡਾਂ ਦੇ ਵਿੱਚ ਤੁਸੀਂ ਬਾਹਰਲੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੁਬਾਰੇ ਪੁੱਛਿਆ ਸਵਾਲ, ਮੈਨੂੰ ਸੁਣਿਆ ਨਹੀਂ ਜੀ। ਵੀਰ ਜੀ, ਤੁਸੀਂ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਹੋ, ਪਰ ਕਾਫੀ ਬਾਹਰਲੇ ਸਿੱਖ ਸਾਡੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਾ ਸਹਿਯੋਗ ਨਹੀਂ ਦਿੰਦੇ ਜਾਂ ਉਹਨਾਂ ਦਾ ਵਿਰੋਧ ਕਰਦੇ ਆ, ਤੁਸੀਂ ਉਹਨਾਂ ਨੂੰ ਕੁਝ ਵਰਡ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ ਜੀ ਪੰਜਾਬ ਦੇ ਵਿੱਚ ਹੋਰ ਕੋਈ ਆਲਟਰਨੇਟਿਵ ਨਹੀਂ ਸੀਗਾ। ਜੋ ਦਮਨ ਚੱਕਰ ਲੋਕਾਂ ਦੇ ਉੱਤੇ ਚੱਲ ਰਿਹਾ ਹੈ, ਜਿਸ ਤਰ੍ਹਾਂ ਡਰਾ ਕੇ ਔਰ ਪੁਲਿਸ ਦਾ ਰਾਜ ਇੱਥੇ ਲੋਕਾਂ ਦੇ ਉੱਤੇ ਕਾਇਮ ਕੀਤਾ ਹੋਇਆ ਹੈ, ਲਾਠੀਆਂ ਗੱਲ ਕਰਦਿਆਂ ਵਰਨ ਲੱਗਦੀਆਂ, ਚਪੇੜਾਂ ਕੁੜੀਆਂ ਦੇ ਮਾਰੀਆਂ ਜਾ ਰਹੀਆਂ, ਛੋਟੇ ਛੋਟੇ ਬੱਚਿਆਂ ਦੀ ਮੌਤ ਦੇ ਉੱਤੇ ਕੋਈ ਮੁੱਖ ਮੰਤਰੀ ਅਫਸੋਸ ਨਹੀਂ ਕਰ ਰਿਹਾ। 10-10 ਦਿਨ ਐਜੀਟੇਸ਼ਨ ਦੇ ਵਿੱਚ ਬਠਿੰਡੇ ਜਿਸ ਤਰ੍ਹਾਂ ਬੱਚਾ ਛੋਟਾ ਜਿਹਾ ਇੱਕ 6 ਮਹੀਨੇ ਦੀ ਕੁੜੀ ਮਾਰੀ ਗਈ ਸੀ, ਤੇ ਜਿਸ ਤਰ੍ਹਾਂ ਨਾਲ ਇਹ ਆਸ਼ੂਤੋਸ਼ ਤੇ ਦੂਸਰੇ ਇਹਨਾਂ ਲੋਕਾਂ ਦੀ ਸਰਪ੍ਰਸਤੀ ਕਰ ਰਹੇ ਨੇ ਡੇਰਿਆਂ ਦੀ, ਔਰ ਜਿਸ ਤਰ੍ਹਾਂ ਨਾਲ ਇਹ ਲੋਕ ਜਿਹੜੀਆਂ ਖੁਦਕਸ਼ੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਇਗਨੋਰ ਕਰ ਰਹੇ ਨੇ, ਔਰ ਇਹਨਾਂ ਨੂੰ ਇੱਕ ਝਟਕਾ ਦੇਣਾ ਜ਼ਰੂਰੀ ਸੀ ਜੀ। ਔਰ ਇਹ ਜਿਹੜਾ ਝਟਕਾ ਹੈ ਇਹ ਤੁਹਾਡੀ ਪਾਰਟੀ ਕੋਈ ਵੀ ਨਹੀਂ ਸੀ ਦੇ ਸਕਦੀ, ਕਿਉਂਕਿ ਉਹ ਦੋਨੋਂ ਪਾਰਟੀਆਂ, ਕਾਂਗਰਸ ਪਾਰਟੀ ਦੇ ਵਿੱਚ ਸਮਰੱਥਾ ਨਹੀਂ ਸੀ। ਆਪਣੇ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਖੜੇ ਹੋਣ ਤੋਂ ਬਾਅਦ ਉਹਨਾਂ ਦੇ ਵਿੱਚ ਥੋੜੀ ਜਿਹੀ ਜਾਨ ਪਈ, ਲੇਕਿਨ ਉਸ ਵੇਲੇ ਇਹਨਾਂ ਦੇ ਵਿੱਚ ਇੰਨੀ ਜਾਨ ਨਹੀਂ ਸੀ। ਤੇ ਇਸ ਤਰ੍ਹਾਂ ਨਾਲ ਜੇ ਅਸੀਂ ਇਸ ਨਿਜ਼ਾਮ ਨੂੰ ਇੱਕ ਵਾਰਨਿੰਗ ਦੇਣੀ ਸੀ, ਦੱਸਣਾ ਸੀ ਕਿ ਤੁਸੀਂ ਜਿਹੜਾ ਤੁਸੀਂ ਬਾਰ-ਬਾਰ ਨਿਟਾਰਾ ਮਾਰਦੇ ਹੋ ਵੀ 25 ਸਾਲ ਅਸੀਂ ਰਾਜ ਕਰਾਂਗੇ, ਇਹ ਰਾਜ ਕਰਨਾ ਤੇ ਕਰਵਾਉਣਾ ਲੋਕਾਂ ਦੇ ਹੱਥ ਹੈ, ਇਹ ਡੈਮੋਕ੍ਰੇਸੀ ਹੈ। ਤਾਂ ਇਸ ਡੈਮੋਕ੍ਰੇਸੀ ਦੇ ਵਿੱਚ ਜੇ ਅਸੀਂ ਕਿਸੇ ਹੋਰ ਨੂੰ ਕਹਿੰਦੇ ਤਾਂ ਉਹਨਾਂ ਲੋਕਾਂ ਦਾ ਇਸ ਦੇ ਨਾਲ ਸਾਡੇ ਨਾਲ ਸਹਿਮਤ ਨਹੀਂ ਸੀ ਹੋਣਾ। ਇਹ ਲੋਕਾਂ ਦੀ ਆਵਾਜ਼ ਸੀ, ਲੋਕ ਚਾਹੁੰਦੇ ਸਨ ਕਿ ਇਹ ਲੋਕ ਜਿਹੜੇ ਇੰਨਾ ਜ਼ੁਲਮ ਕਰ ਰਹੇ ਨੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ। ਇਹ ਝਟਕਾ ਲਗਾਉਣ ਵਾਸਤੇ ਇਹਨਾਂ ਦਾ ਸਮਰਥਨ ਜ਼ਰੂਰੀ ਸੀ। ਜਿਹੜੇ ਬਾਹਰ ਦੇ ਲੋਕ ਸਮਰਥਨ ਨਹੀਂ ਕਰਦੇ ਜਾਂ ਉਹਨਾਂ ਨੂੰ ਇੱਕ ਤਾਂ ਇੱਥੇ ਗਰਾਊਂਡ ਰਿਐਲਿਟੀ ਦਾ ਪਤਾ ਨਹੀਂ ਵੀ ਜ਼ਮੀਨ ਦੇ ਉੱਤੇ ਕੀ ਵਾਪਰ ਰਿਹਾ, ਦੂਸਰਾ ਇਹ ਉਹ ਸਮਝੇਨ ਕਿ ਜਿਹੜਾ ਖਾਲਿਸਤਾਨ ਦਾ ਨਾਂ ਲੈ ਦੇ। ਹੁਣ ਮਾਨ ਦਾ ਸਪੋਰਟ ਉੱਥੇ ਬਹੁਤ ਜ਼ਿਆਦਾ ਹੈ, ਜੋ ਵੀ ਅਸੀਂ ਸੁਣਦੇ ਆ ਰਹੇ ਹਾਂ ਜੀ। ਲੇਕਿਨ ਇਹ ਜੇ ਤੁਸੀਂ ਮਾਨ ਦਾ ਗ੍ਰਾਫ ਦੇਖੋ, ਸੰਗਰੂਰ ਤੋਂ ਤਰਨਤਾਰਨ ਤੋਂ ਸੰਗਰੂਰ ਤੋਂ ਲੈ ਕੇ ਤੇ 1999 ਤੋਂ ਲੈ ਕੇ 99 ਤੋਂ ਲੈ ਕੇ 2004, 2009, 2014 ਤੱਕ, ਤਾਂ ਇਹ ਲਗਾਤਾਰ ਇਹ ਥੱਲੇ ਨੂੰ ਜਾਂਦਾ ਰਿਹਾ। ਯਾਨੀ ਕਿ ਇਹ ਖਾਲਿਸਤਾਨ ਦੀ ਲਹਿਰ ਨੂੰ ਇੱਕ ਲੋਕਾਂ ਨੂੰ ਤਾਂ ਜਾਪਦਾ, ਬਾਹਰ ਦੇ ਲੋਕਾਂ ਨੂੰ ਵੀ ਇਹ ਸਪੋਰਟ ਕਰ ਰਹੇ ਨੇ ਔਰ ਇਸ ਲਹਿਰ ਨੂੰ ਬੁਲੰਦ ਕਰ ਰਹੇ ਨੇ, ਲੇਕਿਨ ਇਹ ਕਿਸੇ ਜਾਣੇ ਅਣਜਾਣੇ ਦੇ ਵਿੱਚ, ਇਸ ਵੇਲੇ ਮੈਂ ਜਾਣੇ ਅਣਜਾਣੇ ਲਫ਼ਜ਼ ਵਰਤਾਂਗਾ, ਬਾਅਦ ਦੇ ਵਿੱਚ ਜੇ ਇਹ ਇਸ ਦੇ ਵਿੱਚ ਪਰਸਿਸਟ ਕਰਦੇ ਰਹੇ ਤਾਂ ਮੈਂ ਕਹਾਂਗਾ ਇਹ ਜਾਣ ਕੇ ਉਸ ਲਹਿਰ ਨੂੰ ਖਤਮ ਕਰਨਾ ਚਾਹੁੰਦੇ ਨੇ। ਤੇ ਜੇ ਇਹ ਸਥਿਤੀ ਹੈ ਤਾਂ ਫਿਰ ਅਸੀਂ ਜਿਹੜੇ ਬਾਹਰ ਦੇ ਲੋਕ ਹਨ ਉਹਨਾਂ ਨੂੰ ਵਿਚਾਰਨਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਸਮਰਥਨ ਕਿਸ ਨੂੰ ਦੇਣਾ ਬਣਦਾ ਹੈ ਜਾਂ ਆਪਣੀ ਪਾਰਟੀ ਉਭਾਰਨੀ ਬਣਦੀ ਹੈ, ਔਰ ਕਿਸ ਤਰ੍ਹਾਂ ਨਾਲ ਇਹ ਲੋਕਾਂ ਨੂੰ
ਮਨਫੀ ਕਰਨਾ ਚਾਹੀਦਾ ਸਿਆਸਤ ਦੇ ਵਿੱਚੋਂ। ਜੀ ਬਿਲਕੁਲ। ਤੇ ਵੀਰ ਜੀ ਐਕਚੁਅਲੀ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਨੇ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਡਾ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। viewers ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.